वालेकुम। मैं हाँ रावल राठ ते तुसी वेख रहे हो वेले दी गल। अज दी इस बैठक दे विच मैं एक दरखास्त करांगा उन्हां लोकां नूं जिहड़े मेरे देश दी तकदीर दे मालिक ने। उस तो पहलां कि मैं तफसील नाल गल करां, मैं अपने सारियां वीरां भैणां ते धीआं अगे अर्ज करदा हां कि जिन्हां हाली तक मेरा चैनल सबसक्राइब नहीं कीता वो चैनल सबसक्राइब भी कर लो ਤੇ ਨਾਲ ਹੀ ਘੰਟੀ ਵੀ ਖੜਕਾ ਦਿਓ ਤਾਂ ਕਿ ਮੇਰੇ ਵਲੌਗ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਹੁਣ ਅਸੀਂ ਆਪਣੇ ਉਹਨਾਂ ਆਕਾਵਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਕਿਬਲਾ ਹਜ਼ਾਰਾਂ ਵਾਲੇ ਲੋਕਾਂ ਨਾਲ ਇਹ ਕਾਂਡ ਪਹਿਲੀ ਵਾਰ ਨਹੀਂ ਹੋਇਆ, ਇਹ ਅਕਸਰ ਹੁੰਦਾ ਹੈ ਔਰ ਇਸ ਵਾਰ ਥੋੜਾ ਜਿਹਾ ਵਕਫੇ ਨਾਲ ਹੋਇਆ ਹੈ। ਹਜ਼ੂਰ ਇਹ ਵਾਕਿਆ ਅੱਖਾਂ ਖੋਲਣ ਲਈ ਕਾਫੀ ਹੈ। ਇਹ ਕੁਝ ਲੋਕਾਂ ਵਾਸਤੇ ਵਾਰਨਿੰਗ ਹੈ ਤੇ ਆਮ ਲੋਕਾਂ ਵਾਸਤੇ बहस मुबासे दा एक होर दर खोलन दा राह भी है। इंज दे जुल्म रियासत कदे भी अपने शहरियां नाल होण नहीं देंदी, पर रब जाने बलोचिस्तान क्यों लहू लुहान ने और ये हज़ारां वाले ते एक लम्मे चिर तो एक नहीं कई लाशां कट्ठियां चुकदे ने और मारन वाले भी ਉਹ ਨੇ ਜਿਹੜੇ ਦੱਸਿਆ ਜਾਂਦਾ ਹੈ ਕਿ ਤੁਹਾਡੀ ਪਹੁੰਚ ਤੋਂ ਦੂਰ ਨਹੀਂ ਨੇ। ਇਹ ਕਿਬਲਾ ਹੈ ਜਿਹੜੀ ਤੁਸੀਂ PDM ਦੀ ਤਹਿਰੀਕ ਨੂੰ ਠੰਡਾ ਕਰਨ ਵਾਸਤੇ ਨਵੀਂ ਸ਼ਤਰੰਜ ਦੀ ਚਾਲ ਚੱਲੀ ਹੈ। ਮੇਰਾ ਇਸ਼ਾਰਾ ਅੱਜ ਸੁਪਰੀਮ ਕੋਰਟ ਦੇ ਵਿੱਚ ਦਹਿਸ਼ਤਗਰਦੀ ਦੀਆਂ ਅਦਾਲਤਾਂ ਦੇ ਹਵਾਲੇ ਨਾਲ ਚੱਲਣ ਵਾਲੇ ਕੇਸ ਵੱਲ ਹੈ। ਇਹ ਚਾਲ ਇੰਜ ਦੀ ਹੈ ਕਿ ਜਿਵੇਂ ਸ਼ਤਰੰਜ ਦੇ ਸ਼ਾਤਰ ਖਿਡਾਰੀ ਬਾਦਸ਼ਾਹ ਨੂੰ ਵੀ ਚੈੱਕ ਤੇ ਲੈ ਆਉਂਦੇ ਨੇ। ਪਰ ਹਜ਼ੂਰ ਹੈ ਸ਼ਤਰੰਜ ਦਾ ਬੋਰਡ ਨਹੀਂ, ਇਹ ਮੇਰਾ ਮੁਲਕ ਹੈ, ਕੁਝ ਧਿਆਨ ਦਿਓ। PDM ਵਿੱਚ ਸ਼ਾਮਲ ਸਾਰੀਆਂ ਸਿਆਸੀ ਜਮਾਤਾਂ ਬਕਦਰੇ ਜੁੱਸਾ ਹਮੇਸ਼ਾ ਤੁਹਾਡੇ ਨਾਲ ਮਿਲ ਕੇ ਚੱਲਦੀਆਂ ਰਹੀਆਂ ਨੇ। ਇੱਕ ਪੀਪਲਜ਼ ਪਾਰਟੀ ਸੀ, ਪਰ ਉਹ ਵੀ ਜਦੋਂ ਦੀ ਜ਼ਰਦਾਰੀ ਸਾਹਿਬ ਦੇ ਜ਼ੇਰੇ ਕਿਆਦਤ ਆਈ ਏ ਤੇ ਉਹਨਾਂ ਵੀ ਆਪਣੀ ਪਾਰਟੀ ਨੂੰ ਉਸੇ ਲਾਈਨ ਦੇ ਵਿੱਚ ਲਾ ਲਿਆ ਹੈ। ਹਾਲਾਂਕਿ ਉਸ ਪਾਰਟੀ ਦਾ ਅਸਲ ਰੰਗ ਉਹੀ ਸੀ ਜਿਹੜਾ ਰੰਗ ਅੱਜ ਕੱਲ ਨਵਾਜ਼ ਸ਼ਰੀਫ ਸਾਹਿਬ ਲੈ ਕੇ ਚੱਲ ਰਹੇ ਨੇ। ਪਰ ਜ਼ਰਦਾਰੀ ਸਾਹਿਬ ਨੇ ਆਪਣੀ ਪਾਰਟੀ ਦੇ ਉਸ ਅੰਗ ਨੂੰ ਇੱਕ ਕੈਂਸਰ ਜ਼ਦਾ ਹਿੱਸਾ ਸਮਝਦੇ ਹੋਏ ਸਰਜੀਕਲ ਆਪਰੇਸ਼ਨ ਨਾਲ ਪਾਰਟੀ ਤੋਂ ਕੱਟ ਕੇ ਵੱਖ ਕਰ ਦਿੱਤਾ। ਹੋਰ ਤੇ ਹੋਰ ਕਿਬਲਾ ਤੁਹਾਡੇ ਸਿਆਸੀ ਵਿੰਗ ਜਮਾਤ ਇਸਲਾਮੀ ਦੇ ਚੀਫ ਆਫ ਸਟਾਫ ਤੇ ਸਿਵਲੀਅਨ ਜਰਨੈਲ 4 ਸਟਾਰ ਜਨਰਲ ਸਿਰਾਜੁਲ ਹਕ ਸਾਹਿਬ ਤਕਰੀਰ ਕਰਦੇ ਹੋਏ ਬਕੌਲ ਸੈਨੇਟਰ ਕਾਕੜ ਤੁਹਾਡੇ ਜਨਰਲ ਮੈਨੇਜਰ ਨੂੰ ਇਹ ਗੱਲ ਸੁਣਾਈ ਹੈ ਤੇ ਉਹ ਫਰਤ ਤੇ ਜਜ਼ਬਾਤ ਵਿੱਚ ਕਿਸ ਹੱਦ ਤੱਕ ਚਲੇ ਗਏ ਨੇ, मैं उन्हां दी ज़बानी तुहानू सुनाना देता हूँ। तो इमरान खान कहते हैं जो पापा बहुत गुस्से में है, कहते हैं पापा बहुत गुस्से में है। पापा किसको कहते हैं? पापा किसको कहते हैं? पापा कहते हैं वो आर्मी चीफ को कि पापा आज बड़े गुस्से में है कि जब लोग जलसे में बात करते हैं उनके बारे में। ਸਾਹਿਬ ਬਹਾਦਰ ਜੀ, ਭਾਵੇਂ ਤੁਸੀਂ ਡੰਡੇ ਦੇ ਨਾਲ ਸੋਸ਼ਲ ਮੀਡੀਆ ਤੋਂ ਵੀ ਇਹ ਕਲਿੱਪ ਰਿਮੂਵ ਕਰਾ ਦਿੱਤਾ ਹੈ, ਪਰ ਇਹ ਤਾਰੀਖ ਦਾ ਹਿੱਸਾ ਬਣ ਚੁੱਕਿਆ ਹੈ। ਹਜ਼ੂਰ ਤੁਸੀਂ ਜੋ ਗੇਮ ਖੇਡ ਰਹੇ ਹੋ ਬੜੀ ਖਤਰਨਾਕ ਹੈ। ਤੁਸੀਂ ਜਾਣਦੇ ਹੋ ਕਿ ਜਨਰਲ ਅਯੂਬ ਸਾਹਿਬ ਨੇ ਆਪਣੇ ਇੱਕ ਇਜਲਾਸ ਦੇ ਵਿੱਚ ਜੋ ਫਰਮਾਇਆ ਸੀ ਉਹ ਹੁਣ ਇਸ ਤਾਰੀਖ ਦਾ ਹਿੱਸਾ ਬਣ ਚੁੱਕਿਆ ਹੈ, ਜਿਹਦੇ 'ਚ ਉਹਨਾਂ ਨੇ ਦੱਸਿਆ ਸੀ ਕਿ ਸਾਡੀ ਮਈਸ਼ਤ ਦੇ ਉੱਤੇ ਬੋਝ ਬੰਗਾਲੀਆਂ ਦੇ ਉਸ ਸੂਬੇ ਨੂੰ ਪਾਕਿਸਤਾਨ ਤੋਂ ਵੱਖ ਕਰ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਉਹਦੇ ਕਰਕੇ ਸਾਡੀ ਮਈਸ਼ਤ ਤਬਾਹ ਹੋ ਰਹੀ ਹੈ। ਤੇ ਇੰਜ ਅਖੀਰ ਉਹਨਾਂ ਬੰਗਾਲੀਆਂ ਕੋਲੋਂ ਜਾਨ ਵੀ ਛਡਾ ਲਈ। ਫਿਰ ਤੁਸੀਂ ਜ਼ਮੀਨ ਹਥਿਆਣ ਦੇ ਚੱਕਰ ਵਿੱਚ ਉਹਨਾਂ ਦਾ ਕਤਲੇਆਮ ਕੀਤਾ। ਤੁਸੀਂ ਸਮਝਿਆ ਕਿ ਅਸਲਾ, ਜਹਾਜ਼ ਤੇ ਜਦੀਦ ਬੰਦੂਕਾਂ, ਟ੍ਰੇਨਡ ਫੌਜ ਤੁਹਾਡੇ ਕੋਲ ਹੈ। ਇਹ ਖਾਲੀ ਹੱਥ ਸਿਵਲੀਅਨ ਕੀ ਕਰ ਸਕਦੇ ਨੇ? ਪਰ ਤੁਸੀਂ ਵੇਖਿਆ ਕਿ ਜਿਨ੍ਹਾਂ ਸਿਵਲੀਅਨ ਅੱਗੇ ਤੁਸੀਂ ਹਥਿਆਰ ਨਹੀਂ ਸੁੱਟੇ, ਉਹਨਾਂ ਦੀ ਕਤਲੇਆਮ ਦੇ ਵਿੱਚ ਗਵਾਂਢੀ ਮੁਲਕ ਨੇ ਮੁਦਾਖਲਤ ਕੀਤੀ ਤੇ ਫਿਰ ਉਹਨਾਂ ਵੱਲੋਂ ਆਏ ਜਿਹੜੇ 4-4, 5-5 ਫੁੱਟ ਦੇ ਗਲੀਜ਼ ਹਿੰਦੂ ਸਨ, ਉਹਨਾਂ ਅੱਗੇ
ਤੁਸੀਂ ਬੜੀ ਸ਼ਾਨ ਤੇ ਆਨ ਦੇ ਨਾਲ ਹਥਿਆਰ ਰੱਖ ਦਿੱਤੇ। ਹਾਲਾਂਕਿ ਹਜੇ ਤੁਸੀਂ ਉਸ ਰਿਆਸਤ ਦੇ ਖਿਲਾਫ ਮਾਰਕਾਏ ਹਿੰਦ ਸਰੰਜਾਮ ਦੇਣਾ ਹੈ, ਪਰ ਤੁਸੀਂ ਇਸ ਮਾਰਕਾਏ ਹਿੰਦ ਦੇ ਪਹਿਲੇ ਪਾਰਟ ਵਿੱਚ ਹੱਸਦੇ ਹੋਏ ਉਹਨਾਂ ਅੱਗੇ ਹਥਿਆਰ ਰੱਖ ਦਿੱਤੇ, ਪਰ ਆਪਣੇ ਸਿਵਲੀਅਨ ਨੂੰ ਇੱਜ਼ਤ ਨਹੀਂ ਦਿੱਤੀ। ਕਿਬਲਾ PDM ਸਮੇਤ ਤੇ ਜਮਾਤ ਇਸਲਾਮੀ ਸਣੇ ਸਾਰੇ ਲੋਕ ਤੁਹਾਡੇ ਗੰਦੇ ਕੱਪੜੇ ਵਿਚਕਾਰ ਚੌਕ ਦੇ ਰੱਖ ਕੇ ਧੋ ਰਹੇ ਨੇ। ਇੱਥੇ ਵੀ ਹਜ਼ੂਰ ਉਹ ਜ਼ਰਦਾਰੀ ਜਿਹੜਾ ਚੋਰ ਤੇ ਡਾਕੂ ਏ, ਉਹ ਤੁਹਾਨੂੰ ਬਚਾਉਣ ਵਾਸਤੇ ਅੱਗੇ ਵਧਿਆ ਤੇ ਰਾਹ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਸਾਰਿਆਂ ਉਹਨਾਂ ਸਿਆਸਤਦਾਨਾਂ ਨੂੰ ਬੜੀ ਹੱਦ ਤੱਕ ਰੋਕ ਦਿੱਤਾ ਹੈ ਤੇ ਉਹਨਾਂ ਦੇ ਰਾਹ ਵਿੱਚ ਬੰਦ ਬਣ ਕੇ ਖਲੋ ਗਿਆ ਹੈ। ਇਹ ਹਥੌੜਾ ਗਰੁੱਪ ਨੂੰ ਨਾਲ ਮਿਲਾ ਕੇ ਜਿਹੜੀ ਤੁਸੀਂ ਗੇਮ ਕੀਤੀ ਹੈ ਇਹਤਸਾਬ ਅਦਾਲਤਾਂ ਵਾਲੀ, ਇਹ ਚਾਲ ਦੱਸਦੀ ਹੈ ਕਿ ਤੁਸੀਂ ਪਿੱਛੇ ਬਹਿ ਕੇ ਜਿਹੜਾ ਡੰਡਾ ਚਲਾਉਣ ਵਾਲੀ ਗੇਮ ਹੈ ਉਹ ਖਤਮ ਕਰਨ ਦੇ ਹੱਕ ਵਿੱਚ ਤੇ ਉੱਕਾ ਨਹੀਂ, ਬਲਕਿ ਉਹਨੂੰ ਮਜ਼ੀਦ ਮਜ਼ਬੂਤ ਕਰ ਰਹੇ ਹੋ। ਤੁਸੀਂ ਨੋਟ ਕੀਤਾ ਹੋਣਾ ਹਜ਼ੂਰ ਕਿ ਰਾਵਲਪਿੰਡੀ ਤੇ ਲਾਹੌਰ ਦੇ ਵਿੱਚ ਉਸ ਪਾਰਟੀ ਦੇ ਵਰਕਰਾਂ ਵੱਲੋਂ ਤੁਹਾਡੀ ਸ਼ਾਨ ਦੇ ਅੰਦਰ ਜੋ ਕਸੀਦੇ ਪੜ੍ਹੇ ਗਏ ਨੇ, ਇਹ ਉਹ ਸ਼ਹਿਰ ਨੇ, ਇਹ ਉਸ ਖਿੱਤਾ ਪੰਜਾਬ ਦਾ ਹਿੱਸਾ ਨੇ ਜਿਹੜਾ ਪਿਛਲੇ 150 ਸਾਲ ਤੋਂ ਤੁਹਾਡੇ ਕਬਜ਼ੇ ਅੰਦਰ ਮੌਜੂਦ ਹੈ, ਔਰ ਉसी ਕਾਰਨ ਉਸ ਦੇ ਇੱਕ ਫਰਦ ਨੇ ਇਹ ਘੋਟ ਕੇ ਪੀਤਾ ਹੋਇਆ ਹੈ ਕਿ ਤੁਹਾਡੇ ਖਿਲਾਫ ਜਾਣਾ ਜਾਂ ਜ਼ਬਾਨ ਖੋਲਣੀ ਵਤਨ ਦੇ ਨਾਲ ਗੱਦਾਰੀ ਤੇ ਇੰਡੀਆ ਦੀ ਏਜੰਟੀ ਹੁੰਦਾ ਹੈ। ਇਸੇ ਕਾਰਨ ਉਹ ਛੋਟੇ ਸੂਬਿਆਂ ਤੋਂ ਉੱਠਣ ਵਾਲੇ ਤੁਹਾਡੇ ਜ਼ੁਲਮ ਦੇ ਖਿਲਾਫ ਆਵਾਜ਼ ਨੂੰ ਇਹ ਕਹਿ ਕੇ ਗੋਲਦੇ ਨਹੀਂ ਕਿ ਇਹ ਸਾਰੇ ਇੰਡੀਆ ਦੇ ਏਜੰਟ ਤੇ ਰਾਹ ਦੇ ਪੇਡ ਲੋਕ ਨੇ, ਪਰ ਸਰਕਾਰ ਤੁਹਾਡੀਆਂ ਕਰਤੂਤਾਂ ਨੇ ਉਸ ਪੰਜਾਬ ਦੇ ਧਰਤੀ ਦੇ ਉੱਤੇ ਲੋਕਾਂ ਦੀਆਂ ਅੱਖਾਂ ਵੀ ਹੌਲੀ ਹੌਲੀ ਖੋਲ ਦਿੱਤੀਆਂ ਨੇ। ਸਰਕਾਰ ਮੌਲਾਨਾ ਫਜ਼ਲ ਰਹਿਮਾਨ ਜੋ PTM ਦੇ ਖਿਲਾਫ ਤੁਹਾਡੇ ਕਰੀਬ ਦਾ ਮੌਕਫ ਹੀ ਰੱਖਦੇ ਸਨ, ਅੱਜ ਕੱਲ ਉਹ ਤੁਹਾਡੇ ਕਾਰਨ ਹੀ PTM ਤੋਂ ਜ਼ਿਆਦਾ ਸਖਤ ਮੌਕਫ ਲੈ ਕੇ ਆਵਾਮ ਦੇ ਵਿੱਚ ਉਤਰੇ ਹੋਏ ਨੇ। ਤੇ ਨਵਾਜ਼ ਸ਼ਰੀਫ ਸਾਹਿਬ ਨੇ ਤੇ ਆਪ ਨੂੰ ਸਰੇ ਬਾਜ਼ਾਰ ਚੌਕ ਦੇ ਵਿੱਚ ਖਿਲਾਰ ਕੇ ਸਾਰੇ ਪਰਦੇ ਹਟਾ ਦਿੱਤੇ ਨੇ। ਅੱਜ ਪੰਜਾਬ ਦਾ ਬੱਚਾ ਤੁਹਾਡਾ ਨਾਂ ਲੈ ਰਿਹਾ ਹੈ। ਭਾਵੇਂ ਜ਼ਰਦਾਰੀ ਸਾਹਿਬ ਨੇ ਉਹਨਾਂ ਦੀ ਲੱਸੀ 'ਚ ਪਾਣੀ ਪਾ ਕੇ ਇਤਨਾ ਪਤਲਾ ਕਰ ਦਿੱਤਾ ਹੈ ਕਿ ਨਾ ਉਹ ਲੱਸੀ ਰਹੀ ਹੈ ਤੇ ਨਾ ਪਾਣੀ। ਤੇ ਆਉਣ ਵਾਲੇ ਦਿਨਾਂ ਵਿੱਚ ਜ਼ਰਦਾਰੀ ਦੇ ਨਾਲ ਜਿਹੜੀ ਗੇਮ ਤੁਸੀਂ ਖੇਡਣੀ ਹੈ ਉਹ ਗੇਮ ਸਾਫ਼ ਨਜ਼ਰ ਆਉਣ ਲੱਗ ਪਈ ਹੈ। ਤੇ ਕਿਬਲਾ ਇਹ ਗੱਲ ਯਾਦ ਰੱਖੋ, ਜੇ ਜ਼ਰਦਾਰੀ ਵੀ ਨਾਕਾਮ ਹੋ ਗਿਆ ਤੇ ਅਵਾਮ ਬੰਗਾਲੀਆਂ ਵਾਂਗ ਜਦੋਂ ਤੁਹਾਡੀਆਂ ਬੈਰਕਾਂ ਵੱਲ ਭੱਜ ਵਗੇ, ਭਾਵੇਂ ਤੁਹਾਡੇ ਕੋਲ ਅਸਲਾ, ਜਦੀਦ ਬੰਦੂਕਾਂ, ਟੈਂਕ ਤੇ ਅੱਜ ਕੱਲ ਤੇ 1000 ਏਕੜ ਦੇ ਉੱਤੇ ਮੁਸ਼ਤਮਿਲ ਵਾਈਟ ਹਾਊਸ ਤੇ ਪੈਂਟਾਗਨ ਤੋਂ ਵੀ ਜ਼ਿਆਦਾ ਜਦੀਦ GHQ ਬਣ ਰਿਹਾ ਹੈ, ਪਰ ਵੇਖ ਲਓ ਪੈਂਟਾਗਨ ਤੇ ਵਾਈਟ ਹਾਊਸ ਨੇ ਵੀ ਸਾਰੀ ਦੁਨੀਆ ਦੇ ਵਿੱਚ ਸਿਵਾਏ ਜ਼ਖਮਾਂ ਦੇ ਕੋਈ ਮਰਮ ਲਾਉਣ ਵਾਲਾ ਕੰਮ ਅੱਜ ਤੱਕ ਨਹੀਂ ਕੀਤਾ। ਰੱਬ ਨਾ ਕਰੇ ਤੇ ਰੱਬ ਕਦੇ ਵੀ ਨਾ ਕਰੇ, ਪਰ ਹਜ਼ੂਰ ਜੀ ਆਪ ਦੇ ਕਰਤੂਤ ਦੱਸ ਰਹੇ ਨੇ ਕਿ ਆਪ ਬੜੀ ਤੇਜ਼ੀ ਦੇ ਨਾਲ ਉਸ ਪਾਸੇ ਜਾ ਰਹੇ ਹੋ। ਤੁਸੀਂ ਪਹਿਲੇ ਤੇ ਬੰਗਾਲੀਆਂ ਕੋਲੋਂ ਜਾਨ ਛਡਾ ਲਈਏ ਤੇ ਬਾਕੀ ਦਾ ਬਚਦਾ ਹਿੱਸਾ ਪਾਕਿਸਤਾਨ ਬਣਾ ਲਿਆ ਜੇ। ਇਸ ਵਾਰ ਤਿੰਨਾਂ ਸੂਬਿਆਂ ਦੇ ਨਾਲ ਪੰਜਾਬ ਵੀ ਅੱਖ ਖੋਲ ਰਿਹਾ ਹੈ ਤੇ ਕਿਬਲਾ ਰੱਬ ਨਾ ਕਰੇ ਜੇ ਕੋਈ ਭਾਣਾ ਵਾਪਰਦਾ ਹੈ ਤੇ ਕਿਤਨੇ ਕੁ ਲੋਕ ਮਾਰੋਗੇ, ਕਿਤਨੇ ਲੋਕ ਕੈਦ ਕਰੋਗੇ ਤੇ ਕਿਤਨੇ ਕੁ ਲੋਕ ਗਾਇਬ ਕਰੋਗੇ। ਇੰਜ ਨਾ ਕਰੋ ਹਜ਼ੂਰ, ਤਨਖਾਹਾਂ ਦੇ ਉੱਤੇ ਜੀਣਾ ਸਿੱਖ ਲਓ, ਉਹਨਾਂ ਤਨਖਾਹਾਂ ਦੇ ਵਿੱਚ ਗੁਜ਼ਾਰਾ ਕਰਨਾ ਤੇ ਬੱਚੇ ਪਾਲਣੇ ਸਿੱਖ ਲਵੋ। ਹਜ਼ੂਰ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਇਹ ਅਮਰੀਕਾ ਤੇ ਆਸਟ੍ਰੇਲੀਆ ਤੇ ਯੂਰਪ ਦੇ ਮੁਲਕਾਂ ਦੇ ਵਿੱਚ ਜੀਣ ਦਾ ਚਸਕਾ ਨਾ ਪਾਲੋ ਹਜ਼ੂਰ, ਨਾ ਪਾਲੋ। ਇਸ ਵਾਰ ਆਵਾਮ ਨੇ ਜੇ ਬੰਗਾਲੀਆਂ ਵਾਲਾ ਰਾਹ ਫੜ ਲਿਆ ਤੇ ਯਕੀਨ ਕਰੋ ਹੁਣ ਇਹੋ ਜਿਹਾ ਕੋਈ ਖਿੱਤਾ ਬਾਕੀ ਨਹੀਂ ਜੇ ਰਿਹਾ ਜਿਸ ਦਾ ਨਾਂ ਤੁਸੀਂ ਪਾਕਿਸਤਾਨ ਰੱਖ ਸਕੋਗੇ। ਫਿਰ ਦੁਨੀਆ ਵੀ ਵੇਖ ਰਹੀ ਏ ਤੇ ਸਾਡੇ ਦੁਸ਼ਮਣ ਵੀ ਨਿਗਾਹ ਟਿਕਾ ਕੇ ਬੈਠੇ ਨੇ ਤੇ ਉਹ ਹਮੇਸ਼ ਇਸ ਮੌਕੇ ਦੀ ਤਲਾਸ਼ ਵਿੱਚ ਰਹਿੰਦੇ ਨੇ ਕਿ ਕਿੱਥੇ ਉਹ ਸਾਡੇ ਤੇ ਵਾਰ ਕਰਨ। ਇਹ ਜ਼ਰੂਰੀ ਤੇ ਨਹੀਂ ਕਿ ਧਰਤੀ ਨੂੰ ਲਹੂ ਦੇ ਨਾਲ ਰੰਗਣਾ
ਸਾਡੇ ਨਸੀਬਾਂ 'ਚ ਹੀ ਲਿਖਿਆ ਹੈ। ਖੂਨ ਤੁਹਾਡਾ ਹੋਵੇ ਜਾਂ ਆਵਾਮ ਦਾ ਖੂਨ, ਖੂਨ ਹੈ, ਖੂਨ ਸਾਡਾ ਹੈ। ਜ਼ਰਦਾਰੀ ਨੂੰ ਨਾਕਾਮ ਬਣਾਉਣ ਦੇ ਖਾਬ ਵੇਖਣੇ ਛੱਡ ਦਿਓ। 1973 ਦੇ ਆਇਨ ਉੱਤੇ ਈਮਾਨ ਲੈ ਆਓ। ਉਸ ਨੂੰ ਰੱਦੀ ਦਾ ਕਾਗਜ਼ ਨਾ ਸਮਝੋ, ਉਸ ਨੂੰ ਨਾਫਿਜ਼ ਹੋਣ ਦਿਓ ਹਜ਼ੂਰ, ਉਸ ਨੂੰ ਨਾਫਿਜ਼ ਹੋਣ ਦਿਓ ਤੇ ਤੁਸੀਂ ਵਾਪਸ ਆਪਣੀਆਂ ਬੈਰਕਾਂ 'ਚ ਚਲੇ ਜਾਓ ਔਰ ਇਸ ਆਵਾਮ ਨੂੰ ਵੀ ਜੀਣ ਦਿਓ ਤੇ ਆਪ ਵੀ ਸੁੱਖ ਦਾ ਸਾਹ ਲਓ। ਮੇਰੇ ਵੱਲੋਂ ਇੰਨਾ ਕੁਝ ਹੀ। ਜਿਉਂਦੇ ਰਹੇ ਤੇ ਫਿਰ ਮਿਲਾਂਗੇ। ਰੱਬ ਰੱਖ।